जी का खालसा वाहिगुरू जी की फतेह। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब आज 3 जुलाई 2019 18 हाड़ नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਵ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ TV 84 ਦੀ ਜੋ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ। ਸੋ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਅਸੀਂ ਉਹਨਾਂ ਉੱਪਰ ਡਾਕਟਰ ਸਾਹਿਬ ਦੇ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਿਆਸੀ ਦੁਨੀਆ ਦੇ ਵਿੱਚ ਇੱਕ ਜੁਮਲਾ ਅਕਸਰ ਦੁਹਰਾਇਆ ਜਾਂਦਾ ਹੈ ਜੀ ਕਿ ਸਿਆਸਤ ਵਿੱਚ ਕੋਈ ਵੀ ਪੱਕੇ ਦੋਸਤ ਜਾਂ ਦੁਸ਼ਮਣ ਨਹੀਂ ਹੁੰਦੇ, ਪੱਕੇ ਸਿਰਫ ਸਿਆਸੀ ਹਿੱਤ ਹੁੰਦੇ ਨੇ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਕਿ there are no permanent friends or foes in politics, only permanent are interests। ਜੀ ਔਰ ਜ਼ਾਹਰ ਹੈ ਕਿ ਅੱਜ ਜਦੋਂ ਇਹ ਵੱਡੀ ਖਬਰ ਸਾਰੇ ਹੀ ਮੀਡੀਆ ਦੇ ਵਿੱਚ ਛਾਇਆ ਹੋਈ ਕਿ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ, ਉਹ ਇੱਕ ਸੋ ਕਾਲਡ ਆਰਗੇਨਾਈਜੇਸ਼ਨ ਜਿਹੜੀ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਹ ਨੇ ਖੜੀ ਕੀਤੀ, ਬਿਲਕੁਲ ਉਸੇ ਪੈਟਰਨ ਦੇ ਉੱਤੇ ਜਿਵੇਂ ਕਦੇ 70ਵਿਆਂ ਦੇ ਵਿੱਚ ਇਹਨਾਂ ਨੇ ਸ੍ਰੀਲੰਕਾ ਨੂੰ ਡਿਸਟਰਬ ਕਰਨ ਦੇ ਲਈ, ਕਿਉਂਕਿ ਜੈਵਰਧਨੇ ਉਸ ਵੇਲੇ ਸ੍ਰੀਲੰਕਾ ਦਾ ਪ੍ਰੈਜ਼ੀਡੈਂਟ, ਉਹ ਇੰਦਰਾ ਗਾਂਧੀ ਦੇ ਜਿਹੜਾ ਹੈ ਉਹ ਈਨ ਨਹੀਂ ਸੀ ਮੰਨਦਾ, ਆਜ਼ਾਦਾਨਾ ਆਪਣੇ ਮੁਲਕ ਦੀ ਪਾਲਿਸੀ ਰੱਖਦਾ ਸੀ। ਸੋ ਇਹਨਾਂ ਨੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ ਦੇ ਨਾਂ ਥੱਲੇ ਲਿਟੇ, ਜਿਸ ਨੂੰ ਬਰੀਫ 'ਚ ਕਿਹਾ ਜਾਂਦਾ ਹੈ, ਉਹ ਇੱਕ ਤਾਮਿਲ ਹਿੰਦੂਆਂ ਦੀ ਆਰਗੇਨਾਈਜੇਸ਼ਨ ਜਿਹਨੂੰ ਫੰਡ ਕੀਤਾ, ਉਹਦਾ ਜਿਹੜਾ ਮੁਖੀ ਲੀਡਰ ਸੀ ਪ੍ਰਭਾਕਰਨ, ਉਹਨੂੰ ਲਿਆ ਕੇ ਇੱਥੇ ਨਾ ਸਿਰਫ ਕੈਂਪ ਆਰਗੇਨਾਈਜ਼ ਕੀਤੇ, ਰਿਕਰੂਟ ਉਹਨਾਂ ਨੂੰ ਦਿੱਤੇ, ਐਮੂਨੀਸ਼ਨ ਔਰ ਜੋ ਚੀਜ਼ਾਂ ਤਾਂ ਹੈ ਹੀ ਸੀ, ਲੇਕਿਨ ਸਾਰਾ ਹੀ ਜਿਹੜਾ ਲਿਟੇ ਦਾ ਪਲਾਟ ਸੀ ਕਿ ਕਿੱਥੇ ਕੀ ਕਰਨਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਮੌਜੂਦਾ 20ਵੀਂ ਸਦੀ ਦੀ ਹਿਸਟਰੀ ਬੇਸ਼ੱਕ ਸੈਕੰਡ ਵਰਲਡ ਵਾਰ ਵੇਲੇ ਜ਼ਿਕਰ ਹੁੰਦਾ ਹੈ ਉਹਨਾਂ ਜਾਪਾਨੀ ਪੈਟਰੀਓਟਸ ਦਾ, ਜਿਨ੍ਹਾਂ ਨੂੰ ਕਾਮਾਕਾਜ਼ੀ ਕਰਕੇ ਜਾਣਿਆ ਜਾਂਦਾ ਹੈ, ਕਿ ਜਿਨ੍ਹਾਂ ਨੇ ਬਹੁਤ ਸਾਰੇ ਅਮਰੀਕਨ ਜਿਹੜੇ ਜਹਾਜ਼ ਸੀ ਉਹ ਡੋਬੇ, ਉਹਨਾਂ ਦੇ ਸ਼ਿਪਸ, ਔਰ ਉਹ ਉੱਤੋਂ ਜਿਹੜਾ ਹੈ ਉਹ ਪੈਰਲਲ ਆ ਕੇ ਆਪਣੇ ਨਾਲ ਬੰਬ ਬੰਨ ਕੇ ਉਹਦੇ ਵਿੱਚ ਜਿਹੜਾ ਆ ਕੇ ਵੱਜਦੇ ਸੀ ਔਰ ਉੱਡ ਜਾਂਦੇ ਸੀ। ਸੋ ਉਹ ਇੱਕ ਜੰਗ ਦਾ ਐਕਟ ਸੀ, ਕਿਉਂਕਿ ਡਿਕਲੇਅਰਡ ਵਾਰ ਸੀ ਔਰ ਅਮਰੀਕਾ ਉਸ ਡਿਕਲੇਅਰਡ ਵਾਰ 'ਚ ਸੀ, ਜਾਪਾਨ ਦੇ ਅਗੇਂਸਟ ਇਹਨਾਂ ਨੇ ਵਾਰ ਡਿਕਲੇਅਰ ਕੀਤੀ ਹੋਈ ਸੀ। ਸੋ ਉਸ ਕਿਸਮ ਦੀਆਂ ਐਗਜ਼ਾਮਪਲਸ ਜਿਹੜੀਆਂ ਨੇ ਕਿ ਜਿਹਦੇ 'ਚ ਤੁਸੀਂ ਮਰਨ ਲਈ ਤਿਆਰ ਹੋ, ਇਹ ਅਕਸਰ ਮੁਲਤਾਨ ਦੇ ਹਮਲੇ ਵੇਲੇ ਜਦੋਂ ਕਿ ਇਹ ਜਿਹੜੀ ਜਿਹਨੂੰ ਭੰਗੀਆਂ ਵਾਲੀ ਤੋਪ ਕਿਹਾ ਜਾਂਦਾ ਹੈ ਕਿ ਜ਼ਮਜ਼ਮਾ ਤੋਪ ਜ਼ਮਜ਼ਮਾ, ਇਸ ਬਾਰੇ ਵੀ ਕਿਹਾ ਜਾਂਦਾ ਹੈ ਕਿ ਇਸ ਦਾ ਇੱਕ ਚੱਕਾ ਉਤਰ ਗਿਆ ਔਰ ਜਿਹੜੇ ਉਹਨਾਂ ਦੇ ਮਾਖੇ ਖਾਂ ਜਿਹੜੇ ਤੋਪਚੀ ਸੀ, ਇੰਚਾਰਜ ਸੀ, ਉਹਨਾਂ ਨੇ ਕਿਹਾ ਜੀ ਇਹ ਤਾਂ, ਔਰ ਕਿਲੇ ਦੇ ਵਿੱਚ ਪਾੜ ਪੈ ਰਿਹਾ ਸੀ ਦੀਵਾਰ ਦੇ, ਤਾਂ ਉਹਨਾਂ ਨੇ ਫਿਰ ਕਾਲ ਦਿੱਤੀ ਕਿ ਆਓ ਭਾਈ ਕੋਈ ਵੀ ਆਪਣਾ ਮੋਢਾ ਦੇ, ਔਰ ਜਿਹੜਾ ਵੀ ਦੇਣਾ ਸੀ ਜਿਹਨੇ ਮੋਢਾ, ਉਹ ਗੋਲਾ ਤਾਂ ਨਿਕਲ ਜਾਣਾ ਸੀ ਲੇਕਿਨ ਉਹਨੇ ਉੱਡ ਜਾਣਾ ਸੀ। ਔਰ ਜਿਵੇਂ ਹਿਸਟੋਰੀਕਲ ਹੁੰਦਾ ਹੈ ਕਿ ਇੱਕ ਲੰਬੀ ਲਾਈਨ ਫੌਜੀਆਂ ਦੀ ਲੱਗੀ ਹੋਈ ਸੀ ਜਿਨ੍ਹਾਂ ਨੇ ਜਿਹੜਾ ਆਪਣੇ ਆਪ ਨੂੰ ਕੁਰਬਾਨ ਕਰਕੇ ਵੀ ਉਸ ਗੱਲ ਨੂੰ ਜਾਰੀ ਰੱਖਿਆ। ਸੋ ਇਹ ਜੰਗ ਦਾ ਐਕਟ ਹੈ, ਉਹ ਮੁਲਤਾਨ ਦੀ ਜੰਗ ਦਾ ਹੋਏ ਜਾਂ ਹੋਰ ਵੀ ਵਾਕਿਆ ਹੋਣਗੇ, ਲੇਕਿਨ ਕਰੰਟ ਜਿਹੜਾ ਅਸੀਂ ਜਾਪਾਨੀ ਕਾਮਾਕਾਜ਼ੀਆਂ ਦੀ ਗੱਲ ਕਰਦੇ, ਪਰ ਸਿਵਿਲੀਅਨ ਲੈਵਲ ਦੇ ਉੱਤੇ ਔਰ ਬਿਲਕੁਲ ਕਿਸੇ ਸਟੇਬਲ ਮੁਲਕ ਨੂੰ ਅਨਸਟੇਬਲ ਕਰਨ ਦੇ ਲਈ ਇੰਟੈਲੀਜੈਂਸ ਏਜੰਸੀਆਂ ਦਾ ਪਲਾਟ, ਇੱਕ ਦੇਸ਼ ਦਾ ਦੂਸਰੇ ਦੀ ਇੰਟਰਫੇਰੈਂਸ 'ਚ ਜੇ ਸੁਸਾਈਡ ਬੰਬਰਸ ਦੀ ਗੱਲ, ਹੁਣ ਬੇਸ਼ੱਕ
ਉਹ ਵੈਸਟਰਨ ਮੀਡੀਆ ਹੋਏ, ਅਮਰੀਕਨ ਹੋਏ, ਉਧਰ ਭਾਰਤੀ ਹੋਣ, ਜਿਹੜੇ ਹਰ ਗੱਲ ਲਈ ਉਹਨਾਂ ਨੂੰ ਇਸਲਾਮਿਕ ਟੈਰਰਿਜ਼ਮ ਖੜਾ ਕਰਦੇ ਨੇ ਜਾਂ ਖੁਦਕੁਸ਼ ਬੰਬਰਸ ਦੀ ਗੱਲ ਕਰਦੇ ਨੇ। ਜੀ ਸਭ ਤੋਂ ਪਹਿਲਾਂ ਇਹ ਸੁਸਾਈਡ ਬੰਬਿੰਗ ਦੀ ਗੱਲ ਜਿਹੜੀ ਹੈ ਇਹ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ ਨੇ ਕੀਤੀ, ਜਿਹਨੂੰ ਕਿ ਸਿੱਧੇ ਤੌਰ ਦੇ ਉੱਤੇ ਰਾਹ ਜਿਹੜੀ ਹੈ ਭਾਰਤੀ ਖੁਫੀਆ ਏਜੰਸੀ ਉਹਨੇ ਖੜਾ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਮੁੜ ਕੇ ਉਸੇ ਇੰਦਰਾ ਗਾਂਧੀ ਦਾ ਪੁੱਤਰ ਰਾਜੀਵ ਗਾਂਧੀ ਉਸੇ ਹੀ ਲਿਟੇ ਦੀ ਜਿਹੜੀ ਹੈ ਸੁਸਾਈਡ ਬੰਬਰ ਧੇਨੂ ਦਾ ਸ਼ਿਕਾਰ ਹੋਇਆ, ਕਿਉਂਕਿ ਅਲਟੀਮੇਟਲੀ ਤੁਸੀਂ ਇੱਕ ਵਾਰ ਸ਼ੇਰ ਦੀ ਸਵਾਰੀ ਕਰਕੇ ਫਿਰ ਤੁਸੀਂ ਕਹੋ ਕਿ ਸ਼ੇਰ ਤੋਂ ਉਤਰ ਜਾਓ, ਤੁਸੀਂ ਉਤਰ ਨਹੀਂ ਸਕਦੇ। ਔਰ ਜਦੋਂ ਉਹਨਾਂ ਵਿਚਲਾ ਤਾਮਿਲ ਨੈਸ਼ਨਲਿਜ਼ਮ ਜਾਗਿਆ ਤੇ ਇੰਡੀਆ ਨੇ ਜਿਹੜਾ ਲੰਕਾ ਦੇ ਗੋਡੇ ਉਹਨੇ ਲਵਾ ਲਏ ਸੀ, ਜੈਵਰਤ ਨੇ ਪਾਸੇ ਹੋ ਗਿਆ ਸੀ, ਨਵੇਂ ਆ ਗਏ ਔਰ ਉਹਨਾਂ ਨੂੰ ਫਿਰ ਉਹ ਸਮਝੌਤਾ ਜਾਂ ਸਰੈਂਡਰ ਕਰਨ ਨੂੰ ਕਿਹਾ। ਉਹਨਾਂ ਨੂੰ ਕਿਹਾ ਜੇ ਨਹੀਂ ਹੁਣ ਤਾਂ ਅਸੀਂ ਮਰਾਂਗੇ। ਪਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਸ ਲੈਵਲ ਦਾ ਆਪਰੇਸ਼ਨ ਜਿਹੜਾ ਇੰਡੀਅਨ ਏਜੰਸੀ ਰਾਹ ਨੇ ਸ੍ਰੀਲੰਕਾ 'ਚ ਕੀਤਾ, ਉਹ ਬਲੋਚਿਸਤਾਨ ਦੇ ਵਿੱਚ ਬਲੋਚ ਜਿਹੜੀ ਹੈ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਇੰਡੀਅਨ ਏਜੰਸੀਆਂ ਨੇ ਆਰੰਭਿਆ ਹੋਇਆ ਫॉर ਅ ਲੌਂਗ ਟਾਈਮ। ਹਾਲਾਂ ਜਿਹੜੀ ਅਸੀਂ ਅੱਜ ਗੱਲ ਕਰਾਂਗੇ ਕਿ ਕਿਵੇਂ ਅਮਰੀਕਾ ਨੇ ਆਪਣੀ ਫੋਰਨ ਪਾਲਿਸੀ ਦੇ ਵਿੱਚ ਯੂ ਟਰਨ ਮਾਰਿਆ। ਔਰ ਅਸੀਂ ਜਦੋਂ ਮਾਈਕ ਪੋਂਪੀਓ ਅਮਰੀਕਾ ਦਾ ਸੈਕਟਰੀ ਆਫ ਸਟੇਟ ਭਾਰਤ ਦੇ 2 ਰੋਜ਼ਾ ਦੌਰੇ ਦੇ ਉੱਤੇ ਗਿਆ ਔਰ ਜਦੋਂ ਅਸੀਂ ਨੈਕਸਟ ਡੇ ਉਹਦਾ ਉਸ ਦੇ ਉੱਤੇ ਜਿਹੜੀ ਹੈ ਅਸੀਂ ਆਪਣੀ ਵਿਚਾਰ ਦਿੱਤੀ, ਉਸ ਦਾ ਐਨਾਲਿਸਿਸ ਦਿੱਤਾ, ਤੇ ਮੈਂ ਕਿਹਾ ਸੀ ਕਿ ਬੜਾ ਸਿਗਨੀਫੀਕੈਂਟ ਹੈ ਕਿ ਉਸ ਸਾਰੀ ਸਟੇਟਮੈਂਟ ਦੇ ਵਿੱਚ ਕਿਤੇ ਪਾਕਿਸਤਾਨ ਦਾ ਜ਼ਿਕਰ ਨਹੀਂ ਹੈ। ਨਹੀਂ ਤਾਂ ਅਮਰੀਕਾ ਵੀ, ਜੇ ਤੁਸੀਂ ਟਰੰਪ ਦੀ ਕੈਂਪੇਨ ਦੇਖੋ, ਇਲੈਕਸ਼ਨ ਕੈਂਪੇਨ ਦੇ ਵੇਲੇ ਵੀ ਜਿੱਥੇ ਇਸਲਾਮਿਕ ਕੰਟਰੀਜ਼ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ, ਪਾਕਿਸਤਾਨ ਦੀ ਗੱਲ ਖਾਸ ਤੌਰ ਤੇ ਬਣਦੇ ਜਿਹੜਾ ਉਹਨੇ ਟਵੀਟ ਕੀਤਾ ਔਰ ਕਿਸ ਕਿਸਮ ਦੀ ਨਫ਼ਰਤ ਔਰ ਕਿਵੇਂ ਈਵਨ IMF ਨੂੰ ਯੂਜ਼ ਕਰਕੇ ਬਾਹ ਮਰੋੜੀ ਪਾਕਿਸਤਾਨ ਦੀ ਔਰ ਇੱਕ ਸਟੇਜ ਤੇ ਤਾਂ ਇਕਨੋਮਿਕਲ ਸਟਾਰਵੇਸ਼ਨ ਤੇ ਲਿਆ ਕੇ ਖੜਾ ਕਰਤਾ ਪਾਕਿਸਤਾਨ ਨੂੰ। ਖਬਰਾਂ ਸੀ ਕਿ ਉਹਨਾਂ ਦੇ ਸਾਰੇ ਫੋਰਨ ਐਕਸਚੇਂਜ ਰਿਜ਼ਰਵ $5-6 ਬਿਲੀਅਨ ਰਹਿ ਗਏ ਨੇ। ਪਰ ਮੈਂ ਸਮਝਦਾ ਹਾਂ ਵੀ ਕਈ ਵਾਰ ਇਹ ਹੁੰਦਾ ਹੈ ਵੀ ਜਦੋਂ ਅਸੀਂ ਰੱਬ ਦਾ ਦੇਖਦੇ ਹਾਂ ਜਲਵਾ ਤੇ ਕਈ ਵਾਰ ਕੁਝ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਐਕਸਪੈਕਟ ਨਹੀਂ ਕੀਤਾ ਹੁੰਦਾ ਉਹ ਵਾਪਰਦੀਆਂ ਨੇ। ਔਰ ਇਸ ਗੱਲੋਂ ਹਾਲਾਂ ਇੰਟਰਨਲ ਪੋਲਿਟਿਕਸ ਅੱਜ ਕੱਲ੍ਹ ਪਾਕਿਸਤਾਨ 'ਚ ਕੀ ਚੱਲ ਰਹੀ ਹੈ, ਕੌਣ ਗ੍ਰਿਫਤਾਰ ਕੀਤਾ ਗਿਆ ਹੈ, ਠੀਕ ਹੈ ਗਲਤ ਹੈ, ਇਹ ਕੋਈ ਇੰਤਕਾਮ ਲਿਆ ਜਾ ਰਿਹਾ ਹੈ ਜਾਂ ਇਤਸਾਬ ਹੋ ਰਿਹਾ ਹੈ, ਅਕਾਊਂਟੇਬਿਲਟੀ ਹੈ ਜਾਂ ਰਿਵੈਂਜ ਹੈ, ਮੈਂ ਇਸ ਡਿਬੇਟ 'ਚ ਨਹੀਂ ਪੈਂਦਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਹੋਰਾਂ ਨੇ ਈਵਨ ਅਫਗਾਨਿਸਤਾਨ ਦੇ ਉੱਤੇ ਜਿਹੜਾ ਹਮਲਾ ਸੀ 9/11 ਤੋਂ ਬਾਅਦ, ਉਸ ਬਾਰੇ ਵੀ ਬਿਲਕੁਲ ਉਹਨਾਂ ਨੇ ਉਹਨੂੰ ਕੰਡੈਮ ਕੀਤਾ ਸੀ, ਕਦੇ ਸਪੋਰਟ ਨਹੀਂ ਕੀਤਾ। ਪਾਕਿਸਤਾਨ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੇ ਲਈ ਕਿਸੇ ਦੀ ਲੜਾਈ ਨਾ ਲੜਨ ਦੀ ਗੱਲ ਜਿਹੜੀ ਸੀ, ਜ਼ਾਹਰ ਹੈ ਕਿ ਕੋਈ ਅਮਰੀਕਨ ਵਾਰ ਹੋਏ ਜਾਂ ਕੱਲ ਨੂੰ ਕੋਈ ਹੋਰ ਚਾਹੇ, ਉਹ ਵੀ ਇਮਰਾਨ ਖਾਨ ਨੇ ਜਿਹੜੀ ਹੈ ਉਹ ਗਰਾਊਂਡ ਸਟੈਂਡ ਕੀਤੀ। ਔਰ ਜ਼ਾਹਰ ਹੈ ਕਿ ਜਦੋਂ ਬਿਲਕੁਲ ਪਾਕਿਸਤਾਨ ਇਕਨੋਮਿਕਲੀ ਅਮਰੀਕਾ ਨੇ ਬਾਹ ਮਰੋੜ ਕੇ ਉਹਨਾਂ ਤੋਂ ਮਰਜ਼ੀ ਦੇ ਨਾਲ ਅਫਗਾਨਿਸਤਾਨ 'ਚ ਵੀ ਜਿਹੜੀ ਨੈਗੋਸ਼ੀਏਸ਼ਨ ਇਹ ਚਲਾ ਰਹੇ ਸੀ ਨਿਕਲਣ ਦੇ ਲਈ, ਉਹਦੇ 'ਚ ਆਪਣਾ ਜਿਹੜਾ ਹੈ ਉਹਨੂੰ ਜਮੂਰਾ ਬਣਾਉਣਾ ਚਾਹੁੰਦੇ ਸੀ ਔਰ ਦੂਸਰੇ ਪਾਸੇ ਚੀਨ ਨੂੰ ਵੀ ਜਿਹੜਾ ਹੈ ਉਹ ਅਪਸੈਟ ਕਰਨਾ ਚਾਹੁੰਦੇ ਸੀ ਔਰ ਇਸੇ ਤਰ੍ਹਾਂ ਉਸ ਦਾ ਈਰਾਨ ਦੇ ਖਿਲਾਫ ਵੀ ਯੂਜ਼ ਲੈਣਾ ਚਾਹੁੰਦੇ ਸੀ। ਸੋ ਮੈਂ ਸਮਝਦਾ ਹਾਂ ਵੀ ਇਹ ਇਮਰਾਨ ਖਾਨ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਉਸ ਨੇ ਉਹ ਸਾਊਦੀ ਅਰੇਬੀਆ ਚਲਾ ਗਿਆ, ਚਾਈਨਾ ਚਲਾ ਗਿਆ, UAE ਚਲਾ ਗਿਆ, ਜਾਂ ਹੁਣ ਪਿਛਲੇ ਦਿਨਾਂ 'ਚ ਕਤਰ ਤੋਂ ਜਿਹੜਾ $500 ਮਿਲੀਅਨ ਜਿਹੜੀ ਏਡ ਫਲੋ ਹੋਈ ਹੈ। ਸੋ ਕੁੱਲ ਮਿਲਾ ਕੇ ਪਾਕਿਸਤਾਨ ਨੇ ਇਸ ਸਾਰੇ ਪੀਰੀਅਡ 'ਚ ਅਮਰੀਕਾ ਦੇ ਅੱਗੇ ਗੋਡੇ ਨਹੀਂ ਟੇਕੇ ਜ਼ਾਹਰਾ ਤੌਰ ਤੇ। ਔਰ ਕਿਉਂਕਿ ਇਹ ਗੱਲ ਦੀ ਇਹਨਾਂ ਨੂੰ ਵੀ ਹੁਣ ਕੌਣ ਉੱਥੇ ਕੀ ਕਰ ਰਿਹਾ ਹੈ, ਇਹ ਨਹੀਂ ਹੈ ਪਬਲਿਕ ਇਮੇਜ ਕਿਹਦਾ ਕੀ ਹੈ, ਲੇਕਿਨ ਇੰਟਰਨਲੀ ਕੀ ਚੱਲ ਰਿਹਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਨੇ ਇਸ ਪੀਰੀਅਡ 'ਚ ਈਵਨ ਇੰਡੀਆ ਦਾ ਪੂਰਾ ਭੜਕਾਟ ਵਾਲਾ ਮਾਹੌਲ, ਪੁਲਵਾਮਾ, ਉਸ ਤੋਂ ਬਾਅਦ ਪਾਕਿਸਤਾਨ ਦੀ ਸੋਵਰਨਿਟੀ ਨੂੰ ਵਾਇਲੇਟ ਕਰਨਾ, ਬਾਲਾਕੋਟ ਹਮਲਾ ਔਰ ਇਲੈਕਸ਼ਨ ਦੇ ਵਿੱਚ ਪੂਰੀ ਨਫ਼ਰਤ, ਔਰ ਇਹਦੇ ਬਾਵਜੂਦ ਇਮਰਾਨ ਖਾਨ ਨੇ ਇੱਕ ਆਪਣਾ ਇਮੇਜ ਸਟੇਟਸਮੈਨ ਲਾਈਕ ਉਹਨੇ ਬਿਹੇਵ ਕੀਤਾ। ਉਹਨੇ ਕੋਈ ਪ੍ਰੋਵੋਕੇਟਿਵ ਬਿਆਨਬਾਜ਼ੀ ਵੀ ਨਹੀਂ ਕੀਤੀ। ਇੱਧਰ ਵੀ ਉਹਨਾਂ ਨੂੰ ਕਿਹਾ ਕਿ ਭਾਈ ਗੱਲਬਾਤ ਹੀ ਅਲਟੀਮੇਟਲੀ ਹੱਲ ਹੈ। ਯੂਰਪ 'ਚ ਦੇਖ ਲਓ, ਦੋਨੋਂ ਵਰਲਡ ਵਾਰਸ ਯੂਰਪ 'ਚ ਹੀ ਹੋਏ ਔਰ ਜਿਹੜੀਆਂ ਬਿਲਕੁਲ ਹੌਸਟਾਈਲ ਪਾਵਰ ਸੀ ਅਲਟੀਮੇਟਲੀ ਉਹ ਦੋਸਤ ਬਣੀਆਂ। ਸੋ ਮੈਂ ਸਮਝਦਾ ਵੀ ਇਸ ਸਾਰੇ ਨੇ ਜਿਹੜਾ ਜਿੱਥੇ ਜਿਹੜੀ ਜੀਓ ਪੋਲਿਟਿਕਸ ਹੈ ਉਸ ਖਿੱਤੇ ਦੀ ਖਾਸ ਤੌਰ ਤੇ ਜਿਸ ਤੇਜ਼ੀ ਨਾਲ ਬਦਲੀ ਹੈ ਇਸ ਸਾਰੇ ਪੀਰੀਅਡ, ਕਿਉਂਕਿ ਅਮਰੀਕਾ ਜਿਵੇਂ ਚਾਈਨਾ ਦੇ ਨਾਲ
ਟ੍ਰੇਡ ਇਕੁਅਲਾਈਜ਼ਰ ਕਰਨਾ ਚਾਹੁੰਦਾ ਸੀ ਕਿ ਜੀ 6-700 ਬਿਲੀਅਨ ਡਾਲਰ ਦੀ ਇੱਥੇ ਉਹਨਾਂ ਦੀ ਐਕਸਪੋਰਟ ਹੈ, ਇਨ ਰਿਟਰਨ ਇਹਨਾਂ ਦੀ ਸ਼ਾਇਦ 300-400 ਬਿਲੀਅਨ ਡਾਲਰ ਦੀ ਹੈ ਜੀ ਤੇ ਜਿਹੜਾ ਖਸਾਰਾ ਵਿੱਚ ਗੈਪ ਹੈ ਉਹਨੂੰ ਉਹ ਕਰਨ ਦੇ ਲਈ ਸੋ ਚਾਈਨਾ ਨੇ ਵੀ ਯੀਲਡ ਅਜੇ ਤੱਕ ਨਹੀਂ ਕੀਤਾ। ਸੋ ਜ਼ਾਹਰ ਹੈ ਇੰਡੀਆ ਦਾ ਜਿਹੜਾ ਰੋਲ ਹੈ ਇਸ ਸਾਰੇ ਜੋ ਵੀ ਸਾਹਮਣੇ ਆ ਗਿਆ ਕਿ ਅਫਗਾਨਿਸਤਾਨ 'ਚੋਂ ਵੱਡਾ ਚੰਕ ਤਾਂ ਚਾਹੁੰਦਾ ਹੈ ਕਿ ਵੀ ਐਪਲ ਪਾਈ ਦਾ ਇੱਕ ਵੱਡਾ ਹਿੱਸਾ ਮਿਲੇ, ਬਿਲਕੁਲ ਲੇਕਿਨ ਆਪਣੀ ਫੌਜ ਗਰਾਊਂਡ ਤੇ ਨਹੀਂ ਉਤਾਰਨਾ ਚਾਹੁੰਦਾ ਹੈ। ਜ਼ਬਾਨੀ ਕਲਾਮੀ ਜਿਵੇਂ ਟਰੰਪ ਨੇ ਜੋਕ ਕੀਤਾ ਸੀ ਕਿ ਜਿੰਨੀ ਵਾਰੀ ਮੇਰੇ ਨਾਲ ਇਹ ਮੋਦੀ ਗੱਲ ਕਰਦਾ ਹੈ, ਉਹ ਕਹਿੰਦਾ ਜੀ ਮੈਂ ਇਹਨਾਂ ਦਿੱਤਾ ਲਾਇਬ੍ਰੇਰੀ ਬਣਾਉਣ ਲਈ, ਕਹਿੰਦਾ ਲਾਇਬ੍ਰੇਰੀ, ਕਹਿੰਦਾ ਉਹਨੂੰ ਪੜ੍ਹੇਗਾ, ਉਹਨੂੰ ਲਾਇਬ੍ਰੇਰੀ ਬਣਾਏ। ਸੋ ਜ਼ਾਹਰ ਹੈ ਕਿ ਇਹ ਵੀ ਅਮਰੀਕਾ ਦੀ ਇੱਕ ਡਿਸਅਪਾਇੰਟਮੈਂਟ ਸੀ ਕਿ ਉਸ ਮੁੱਦੇ ਤੇ ਫਿਰ ਈਰਾਨ ਦੇ ਮੁੱਦੇ ਤੇ ਬੇਸ਼ੱਕ ਇੱਕ ਸਟੇਜ ਤੇ ਇਹਨਾਂ ਨੇ ਡਰਦਿਆਂ ਜਿਹੜੀ 2 ਮਈ ਦੀ ਡੈਡਲਾਈਨ ਸੀ ਉਸ ਤੋਂ ਬਾਅਦ ਆਇਲ ਨਹੀਂ ਲਿਆ, ਲੇਕਿਨ ਜੇ ਅਸੀਂ ਅੱਜ ਈਵਨ ਮੈਂ ਦੇਖਦਾ ਜਿਹੜਾ ਚਾਈਨਾ ਦਾ ਜਿਹੜਾ ਈਰਾਨ ਦਾ ਐਮਬੈਸਡਰ ਹੈ ਇੰਡੀਆ 'ਚ, ਉਹਨੇ ਕਿਹਾ ਐਕਸਪੈਕਟ ਅ ਫਰੈਂਡ ਟੂ ਆਰਡਰ ਆਇਲ, ਔਰ ਉਹਨੇ ਕਿਹਾ ਕਿ ਵੀ ਇਹ ਇੰਡੀਆ ਦੋਸਤ ਹੈ ਸਾਡਾ ਔਰ ਇਹ ਆਰਡਰ ਸਾਨੂੰ ਕਰੇਗਾ, ਇਹ ਸਾਨੂੰ ਲੈਟ ਡਾਊਨ ਨਹੀਂ ਕਰੇਗਾ। ਔਰ ਅਮਰੀਕਾ ਨੇ ਵੀ ਕਿਉਂਕਿ ਚਾਬਹਾਰ ਪੋਰਟ ਜਿਹਦੇ ਤੇ ਇਹਨਾਂ ਦੀ ਇਨਵੈਸਟਮੈਂਟ ਹੈ ਔਰ ਇੰਡੀਆ ਅਫਗਾਨਿਸਤਾਨ ਦਾ ਗੇਟ ਖੋਲ੍ਹਣਾ ਚਾਹੁੰਦਾ ਹੈ, ਅਮਰੀਕਾ ਵੀ ਕਿਤੇ ਨਾ ਕਿਤੇ ਚਾਹੁੰਦਾ ਹੈ। ਚਾਬਹਾਰ ਨੂੰ ਉਹਨਾਂ ਨੇ ਭਾਵੇਂ ਉਸ ਤੋਂ ਅੱਡ ਕਰ ਦਿੱਤਾ ਜਿਹੜੀ ਸੈਂਕਸ਼ਨ ਸੀ, ਲੇਕਿਨ ਉੱਥੇ ਇਨਵੈਸਟ ਕੌਣ ਕਰੇਗਾ ਜੇ ਉੱਥੇ ਜਿਹੜਾ ਉਹ ਸੈਂਕਸ਼ਨਸ ਲੱਗੀਆਂ ਹੋਈਆਂ ਨੇ। ਸੋ ਜ਼ਾਹਰ ਹੈ ਕਿ ਪਾਕਿਸਤਾਨ ਦੀ ਈਰਾਨ ਦੇ ਮੁੱਦੇ ਦੇ ਉੱਤੇ ਕੰਸਿਸਟੈਂਟ ਪਾਲਿਸੀ ਰਹੀ ਹੈ। ਇਮਰਾਨ ਖਾਨ ਈਰਾਨ ਦੇ ਦੌਰੇ ਤੇ ਵੀ ਗਏ ਔਰ ਉੱਥੇ ਵੀ ਉਹਨਾਂ ਨੇ ਜਿਹੜਾ ਉਹਨਾਂ ਦਾ ਲੈਪ ਸੀ ਔਰ ਖਾਸ ਤੌਰ ਤੇ ਜਿਵੇਂ ਈਰਾਨ ਕੁਝ ਖੇਡ ਇੰਡੀਅਨ ਏਜੰਸੀਆਂ ਦੇ ਨਾਲ ਰਲ ਕੇ ਖੇਡ ਰਿਹਾ ਸੀ ਉਹਨੂੰ ਵੀ ਸਨਬ ਕੀਤਾ। ਅਫਗਾਨਿਸਤਾਨ ਦੇ ਨਾਲ ਗੱਲਬਾਤ ਦਾ ਮੈਂ ਸਮਝਦਾ ਵੀ ਦੌਰ 'ਚ ਪਾਕਿਸਤਾਨ ਦਾ ਰੋਲ ਇਸ ਤੋਂ ਹੀ ਜ਼ਾਹਰ ਹੈ ਕਿ ਪਿਛਲੇ ਹਫ਼ਤੇ ਹੀ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਅਸਗਰ ਗਨੀ ਉਹ ਇਸਲਾਮਾਬਾਦ ਆਏ, ਉਹਨਾਂ ਦੀ ਮੁਲਾਕਾਤ ਹੋਈ, ਤਾਲਿਬਾਨ ਦੇ ਨਾਲ ਵੀ ਈਵਨ ਗੁਲਬਦੀਨ ਹਿਕਮਤ ਯਾਰ ਮਿਲੇ। ਸੋ ਅਫਗਾਨਿਸਤਾਨ ਪਾਲਿਸੀ ਇਧਰ ਚਾਈਨਾ ਔਰ ਪਾਕਿਸਤਾਨ ਨੂੰ ਜਿਹੜਾ ਇਮੀਡੀਏਟ ਇਕਨੋਮਿਕਲ ਕਰੰਚ ਦੇ ਥੱਲੇ ਦੱਬਿਆ ਸੀ, ਪਾਕਿਸਤਾਨ ਨੇ ਗਿਵਨ ਨਹੀਂ ਕੀਤਾ। ਸੋ ਮੈਂ ਸਮਝਦਾ ਕਿ ਵੀ ਇਹ ਫਿਰ ਕਈ ਵਾਰੀ ਇਹ ਹੁੰਦਾ ਹੈ ਜਿਵੇਂ ਉਹ ਮਾਲਕ ਨੌਕਰ ਦੀ ਰਿਲੇਸ਼ਨਸ਼ਿਪ 'ਚ ਜੁਮਲਾ ਕਿਹਾ ਜਾਂਦਾ ਹੈ ਕਿ ਨੌਕਰ ਕਹਿੰਦਾ ਜੀ ਮੇਰੀ ਤਨਖਾਹ ਵਧਾ ਦਿਓ, ਨਹੀਂ ਤਾਂ ਮੈਂ ਨੌਕਰੀ ਛੱਡ ਹਾਂ ਉਹਨੂੰ ਕਿਹਾ ਜੀ ਵਧਾ ਦਿਓ, ਉਹ ਕਹਿੰਦਾ ਨਹੀਂ ਵਧਾਉਂਦਾ, ਫਿਰ ਨਹੀਂ ਤਾਂ ਜੀ ਮੈਂ ਉਸੇ ਤਨਖਾਹ ਤੇ ਕੰਮ ਕਰਦਾ ਰਹਾਂਗਾ। ਸੋ ਜ਼ਾਹਰ ਹੈ ਵੀ ਅਮਰੀਕਾ ਨੇ ਇਹ ਗੱਲ ਮਹਿਸੂਸ ਕਰ ਲਈ ਕਿ ਵੀ ਪਾਕਿਸਤਾਨ ਜਿਹੜਾ ਕਿ 47 ਤੋਂ ਬਾਅਦ ਕੋਲਡ ਵਾਰ ਈਰਾ 'ਚ ਅਮਰੀਕਾ ਦਾ ਸਾਥੀ ਰਿਹਾ, ਨੈਟੋ ਬੇਸ਼ੱਕ ਉਸ ਲੈਵਲ ਦਾ ਦਰਜਾ ਨਹੀਂ ਸੀ, ਸੀਟੋ ਵਰਗਿਆਂ 'ਚ ਆ ਕੇ ਅਮਰੀਕਾ ਨੂੰ ਹਮੇਸ਼ਾ ਪਾਕਿਸਤਾਨ ਨੇ ਜਿਹੜਾ ਉਹ ਮੋਢਾ ਦਿੱਤਾ ਹਰ ਹਾਲਤ 'ਚ। ਔਰ ਇਸ ਦੇ ਨਾਲ ਚਾਈਨਾ ਦੇ ਨਾਲ ਜਿਹੜੇ ਅਮਰੀਕਾ ਦੇ ਦਰਵਾਜ਼ੇ ਖੋਲ੍ਹਣੇ ਸੀ ਨਿਕਸਨ ਦੇ ਜ਼ਮਾਨੇ 'ਚ ਪਾਕਿਸਤਾਨ ਨੇ ਮੇਨ ਰੋਲ ਪਲੇ ਕੀਤਾ। ਔਰ ਸਭ ਤੋਂ ਵੱਡਾ ਜਿਹੜੀ ਦਹਿਸ਼ਤਗਰਦੀ ਪਾਕਿਸਤਾਨ ਦੀ ਬਰੂਹਾਂ ਤੇ ਵੀ ਆ ਕੇ ਹੀ ਨਹੀਂ ਰੁਕੀ, ਉਹਦੇ ਅੰਦਰ ਵੀ ਆ ਵੜੀ। ਉਹ ਸੀ 1979 ਜਦੋਂ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਪਾਕਿਸਤਾਨ ਨੂੰ। ਉੱਥੇ ਡੇਂਜਰ ਸੀ ਜਾਂ ਨਹੀਂ ਸੀ ਇਹ ਇੱਕ ਡਿਬੇਟੇਬਲ ਹੈ ਕਿ ਉਹਨਾਂ ਦੇ ਐਕਸਪੈਂਸ਼ਨਿਸਟ ਡਿਜ਼ਾਈਨ ਸੋਵੀਅਤ ਯੂਨੀਅਨ ਦੇ ਕਿੱਧਰ ਨੂੰ ਜਾਣੇ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਅਮਰੀਕਾ ਦੀ ਪ੍ਰੌਕਸੀ ਵਾਰ ਲੜੀ ਔਰ ਉਸ ਦੇ ਵਿੱਚ ਲਗਭਗ ਉਹਦਾ ਹੀ ਨਤੀਜਾ ਸੀ ਕਿ ਸੋਵੀਅਤ ਯੂਨੀਅਨ ਕੋਲੈਪਸ ਹੋਇਆ। ਔਰ ਜੇ ਅਮਰੀਕਾ ਦਾ ਇੱਕੋ ਇੱਕ ਸੁਪਰ ਪਾਵਰ ਦੇ ਤੌਰ ਤੇ ਉੱਭਰਨ ਦੀ ਕਹਾਣੀ ਪੜ੍ਹਨੀ ਹੋਏ ਜਾਂ ਲਿਖਣੀ ਹੋਏ ਤਾਂ ਜ਼ਾਹਰ ਹੈ ਕਿ ਉਹਦੇ 'ਚ ਪਾਕਿਸਤਾਨ ਦਾ ਸਭ ਤੋਂ ਵੱਡਾ ਰੋਲ ਰਿਹਾ, ਕਿਉਂਕਿ ਸੋਵੀਅਤ ਯੂਨੀਅਨ ਦੇ ਕੋਲੈਪਸ 'ਚ ਅਫਗਾਨਿਸਤਾਨ ਦੀ ਵਾਰ ਨੇ ਸਭ ਤੋਂ ਵੱਡਾ ਰੋਲ ਅਦਾ ਕੀਤਾ। ਲੇਕਿਨ ਇਹਦੇ ਬਾਵਜੂਦ ਜਿਵੇਂ ਅਸੀਂ ਕਿਹਾ ਸ਼ੁਰੂ 'ਚ ਹੀ ਕਿ ਕੋਈ ਦੋਸਤ ਦੁਸ਼ਮਣ ਤਾਂ ਨਹੀਂ ਹੁੰਦੇ, ਪੱਕੇ ਸਿਆਸਤ ਦੇ ਵਿੱਚ ਹਿੱਤ ਹੁੰਦੇ ਨੇ। ਔਰ ਭਾਰਤੀ ਅਪਰਚੂਨਿਜ਼ਮ ਜਿਹੜਾ ਸੀ ਉਹ ਸਾਹਮਣੇ ਆਇਆ ਸੋਵੀਅਤ ਯੂਨੀਅਨ ਦੇ ਕੋਲੈਪਸ ਤੋਂ ਬਾਅਦ। ਔਰ ਅਮਰੀਕਾ ਵੀ ਬੇਸਿਕਲੀ ਵਪਾਰੀ ਹੈ, ਪਾਕਿਸਤਾਨ ਇੱਕ ਛੋਟੀ ਮਾਰਕੀਟ ਸੀ। ਔਰ ਇਨ ਦਾ ਮੀਨ ਟਾਈਮ ਭਾਰਤੀਆਂ ਨੂੰ ਵੀ ਲੱਗਾ ਕਿ ਵੀ ਇੱਧਰ ਇਹਨਾਂ ਦੇ ਤਾਂ ਹੁਣ ਦਾਣੇ ਵਿਕ ਗਏ ਨੇ ਰਸ਼ੀਆ ਦੇ, ਸੋਵੀਅਤ ਯੂਨੀਅਨ ਦੇ, ਤਾਂ ਇੱਧਰ ਨੂੰ ਮੁੜੋ। ਔਰ ਹੌਲੀ ਹੌਲੀ ਇੰਡੋ US ਨਿਊਕਲੀਅਰ TT ਇਹ ਉਹ ਕਰਦੇ ਕਰਦੇ ਉਹਨਾਂ ਦੇ ਲਈ ਮਾਰਕੀਟ ਖੋਲ੍ਹੀ। 1992 'ਚ ਹੀ ਖੋਲ੍ਹ ਦਿੱਤੀ। ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਬਣਿਆ, ਵਰਲਡ ਬੈਂਕ 'ਚੋਂ ਗਿਆ, ਇਹਨਾਂ ਦਾ ਬੰਦਾ ਸੀ। ਔਰ ਹੌਲੀ 9/11 ਤੋਂ ਬਾਅਦ ਹੋਰ ਵੀ ਇੱਕ ਟ੍ਰੈਜਿਕ ਪਾਰਟ ਬਣ ਗਿਆ। ਬੇਸ਼ੱਕ ਉਦੋਂ ਵੀ ਮੁਸ਼ਰਫ ਨੇ ਅਲਟੀਮੇਟਲੀ ਬਿਨਾਂ ਕੋਈ ਕੰਸੈਸ਼ਨ ਲਿਆ ਜਾਂ ਬਿਨਾਂ ਕੋਈ ਜਿਹੜਾ ਉਹ ਨੈਗੋਸ਼ੀਏਸ਼ਨ ਅਮਰੀਕਾ ਦਾ ਸਾਥ ਦਿੱਤਾ, ਲੇਕਿਨ ਫਿਰ ਪਾਕਿਸਤਾਨ ਦੇ ਗੱਲ ਜਿਹੜਾ ਉਹ ਅਸਾਮਾ ਮੜ ਦਿੱਤਾ ਕਿ ਵੀ 10 ਸਾਲ ਉੱਥੇ ਹੀ ਰਿਹਾ ਜੀ, ਉੱਥੇ ਹੀ ਮਰਿਆ ਕੀ ਹੋਇਆ, ਕਿ ਉਹ ਵੀ ਇੱਕ ਹਮੇਸ਼ਾ ਹੀ
ਇੱਕ ਅਨਨੋਨ ਕਹਾਣੀ ਹੈ ਕਿ ਵੀ ਕੀ ਉਹ ਸਾਰੇ ਦੇ ਪਿੱਛੇ ਸੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੀ ਹੌਸਟਿਲਿਟੀ ਜਿਹੜੀ ਹੈ ਉਹ ਭਾਰਤ ਨੇ ਉਸ ਨੂੰ ਪਾਕਿਸਤਾਨ ਦੇ ਖਿਲਾਫ ਹੋਰ ਵੀ ਜਦੋਂ ਆਪਣਾ ਮੋਢਾ ਦਿੱਤਾ ਚਾਈਨਾ ਦੇ ਖਿਲਾਫ ਜਿਹੜੀ ਹੈ ਨੀਤੀ ਵੀ ਅਮਰੀਕਾ ਨੂੰ ਸੂਟ ਕਰਦੀ ਸੀ। ਸੋ ਉਸ ਸਾਰੇ ਚੋਂ ਪਾਕਿਸਤਾਨ ਦੇ ਉੱਤੇ ਇੱਕ ਜਿਹੜਾ ਨਾ ਪੱਖੀ ਲਾਈਨ ਸ਼ੁਰੂ ਹੋਈ ਟਰੰਪ ਐਡਮਿਨਿਸਟ੍ਰੇਸ਼ਨ ਦੀ, ਔਰ ਹੁਣ ਅਸੀਂ ਉਸ ਦੇ ਵਿੱਚ ਜਿਹੜਾ ਇੱਕ ਯੂ ਟਰਨ ਦੇਖ ਰਹੇ ਹਾਂ। ਔਰ ਮੈਂ ਜਿਵੇਂ ਹਾਲਾਂਕਿ ਮੈਂ ਕੋਈ ਆਫੀਸ਼ੀਅਲ ਤਾਂ ਨਹੀਂ ਦੇਖਿਆ ਪਰ ਇਹ ਮੀਡੀਆ 'ਚ ਹੀ ਹੈ ਕਿ ਇਮਰਾਨ ਖਾਨ ਅਮਰੀਕਾ ਦੇ ਦੌਰੇ ਤੇ ਆ ਰਹੇ ਨੇ 20 ਤੋਂ 24 ਜਾਂ 25 ਜੁਲਾਈ ਤੱਕ। ਸੋ ਜ਼ਾਹਰ ਹੈ ਕਿ ਇਹ ਹੁਣ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਸੀ ਚੇਂਜ, ਰਿਸ਼ਤਿਆਂ ਦੇ ਵਿੱਚ ਤਬਦੀਲੀ ਹੋ ਰਹੀ ਹੈ। ਇਹਨਾਂ ਦੇ ਸੈਕਟਰੀ ਆਫ ਸਟੇਟ ਦਾ ਪਾਕਿਸਤਾਨ ਨੂੰ ਮੈਂਸ਼ਨ ਨਾ ਕਰਨਾ, ਕੋਈ ਅਜੇ ਤੱਕ ਇਹਦਾ ਟਵੀਟ ਨੈਗੇਟਿਵ, ਟਰੰਪ ਜਿਹੜਾ ਸੁੱਤਾ ਉੱਠ ਕੇ ਹੀ ਲਿਖ ਦਿੰਦਾ ਕੁਛ ਨਾ ਕੁਛ, ਮੁੜ ਕੇ ਉਹਦੀ ਸਪੈਲਿੰਗ ਵੀ ਲੋਕ ਕਰੈਕਟ ਕਰਾਉਂਦੇ ਰਹਿੰਦੇ ਨੇ। ਉਹ ਇੰਗਲੈਂਡ 'ਚ ਲਿਖਦਾ ਪ੍ਰਿੰਸ ਆਫ ਵੇਲਸ, ਔਰ ਵੇਲਸ WALES ਦੀ ਥਾਂ ਤੇ WHALES, ਮੱਛੀਆਂ ਦਾ ਉਹਨੂੰ ਪ੍ਰਿੰਸ ਬਣਾ ਦਿੱਤਾ। ਇਸੇ ਤਰ੍ਹਾਂ ਕੁਝ ਹੋਰ ਉੱਦਾਂ ਹੀ ਉਹ ਬੈਠਾ ਉਹ। ਲੇਕਿਨ ਇਹ ਜਿਹੜਾ ਮੈਂ ਸਮਝਦਾ ਹੈ ਵੀ ਇਹ ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ, ਜਿਹੜੀ ਕਿ ਰਾਹ ਦੀ ਆਊਟਫਿਟ ਕਿਸੇ ਵੇਲੇ ਸ਼ਾਇਦ ਅਮਰੀਕਾ ਨੂੰ ਵੀ ਇਹ ਸੂਟ ਕਰਦਾ ਸੀ, ਕਿਉਂਕਿ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਜਿਹੜਾ ਅੱਗੋਂ 40 ਦੇਸ਼ਾਂ ਤੱਕ ਪਹੁੰਚਣਾ ਹੈ, ਜਿਹੜੀ ਉਹਨਾਂ ਦੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ, ਉਹਨੂੰ ਸੈਬੋਟਾਜ ਕਰਨ ਦੇ ਲਈ ਵੀ ਕਿਤੇ ਨਾ ਕਿਤੇ ਜੇ ਅਮਰੀਕਾ ਦੀ ਮਿਲੀ ਭੁਗਤ ਨਾ ਹੋਏਗੀ, ਇਹਦੇ 'ਚ ਸਾਇਲੈਂਟ ਸਪੋਰਟ ਜ਼ਰੂਰ ਸੀ। ਔਰ ਰਾਹ ਨੂੰ ਲੱਗਦਾ ਸੀ ਕਿ ਜੀ ਇਸ ਬਹਾਨੇ ਨਾਲ, ਕਿਉਂਕਿ ਜੇ ਤੁਸੀਂ ਇਸ ਦੇ ਬਲੋਚਨ ਜਿਹੜੀ ਨੈਸ਼ਨਲਿਸਟ ਜਿਹੜੀ ਲਿਬਰੇਸ਼ਨ ਆਰਮੀ ਹੈ ਬਲੋਚ, ਉਹਨਾਂ ਦੇ ਟਾਰਗੇਟ ਦੇਖੋ ਤੇ ਫਿਰ ਇਹ ਗੱਲ ਬੜੀ ਕਲੀਅਰ ਹੋ ਜਾਂਦੀ ਹੈ ਕਿ ਵੀ ਇਹਨਾਂ ਨੇ ਜਿਹੜੇ ਪਿਛਲੇ ਪੀਰੀਅਡ 'ਚ ਕੀਤੇ ਅਟੈਕ, ਪਹਿਲਾ ਉਹਨਾਂ ਦਾ ਸੁਸਾਈਡ ਅਟੈਕ ਸੀ ਅਗਸਤ ਮਹੀਨੇ 'ਚ, ਜਿਹਦੇ 'ਚ ਚਾਈਨੀਜ਼ ਇੰਜੀਨੀਅਰ ਜਿਹੜੇ ਨੇ ਬਲੋਚਿਸਤਾਨ 'ਚ ਮਾਰੇ ਗਏ, ਸ਼ਾਇਦ ਹਾਫ ਏ ਡਜ਼ਨ ਜਾਂ ਇੰਨਾ ਉਹਨਾਂ ਦਾ ਨੰਬਰ ਸੀ। ਫਿਰ ਚਾਈਨੀਜ਼ ਕੌਂਸੂਲੇਟ ਦੇ ਉੱਤੇ ਕਰਾਚੀ 'ਚ ਅਟੈਕ ਹੋਇਆ। ਇਹ ਪਾਕਿਸਤਾਨ ਦੀਆਂ ਏਜੰਸੀਆਂ ਨੇ ਕਿਹਾ ਵੀ ਇਹ ਸਾਰੇ ਜਿਹੜੇ ਫੁੱਟ ਸਟੈਪਸ ਨੇ ਜਾਂ ਫਿੰਗਰਪ੍ਰਿੰਟਸ ਨੇ ਉਹ ਰਾਹ ਵੱਲ ਇਸ਼ਾਰਾ ਕਰਦੇ ਨੇ। ਫਿਰ ਜਿਹੜਾ ਅਸੀਂ ਦੇਖਦੇ ਹਾਂ ਕਿ ਇਹਨਾਂ ਨੇ ਇੱਕ ਇਹ ਵੀ ਸ਼ੁਰੂ ਕੋਇਟਾ ਦੇ ਵਿੱਚ ਜਿਵੇਂ ਬੱਸ ਰੋਕੀ, ਉਹਦੇ 'ਚੋਂ ਉਤਾਰੇ ਜਿਹੜੇ ਪੰਜਾਬੀ ਓਰੀਜਨ ਦੇ ਜਾਂ ਪਠਾਨ ਓਰੀਜਨ ਦੇ ਜਿਹੜੇ ਫੌਜੀ ਸੀ ਪਾਕਿਸਤਾਨੀ ਆਰਮੀ ਦੇ, ਉਹਨਾਂ ਨੂੰ ਪਾਸੇ ਕੱਢ ਕੇ ਮਾਰਿਆ। ਔਰ ਇਹ ਵਰਤਾਰਾ ਜਿਹੜਾ ਅਲਟੀਮੇਟਲੀ ਫਿਰ 5 ਸਟਾਰ ਹੋਟਲ ਗਵਾਦਰ ਦੇ ਵਿੱਚ। ਹੁਣ ਜੇ ਤੁਸੀਂ ਇਹਦਾ ਟਾਰਗੇਟ ਦੇਖੋ, ਗਵਾਦਰ ਸਰਾਊਂਡਿੰਗ ਇੰਜੀਨੀਅਰ ਚਾਈਨੀਜ਼ ਜਿਹੜੇ ਕਿ ਉੱਥੇ ਬਣਾ ਰਹੇ ਨੇ, ਉਸ ਸਾਰੇ ਨੂੰ ਡਿਵੈਲਪ ਕਰ ਰਹੇ ਨੇ। ਸੋ ਇਸ ਤੋਂ ਜ਼ਾਹਰ ਹੈ ਕਿ ਵੀ ਇੱਕ ਪਾਸੇ ਜਿਹੜਾ ਅਲਟਰਨੇਟ ਰਾਊਟ ਚਾਈਨਾ ਨੂੰ ਮਿਲ ਰਿਹਾ, ਕਿਉਂਕਿ ਗਵਾਦਰ ਪੋਰਟ ਚਾਈਨਾ ਬਿਲਡ ਕਰ ਰਿਹਾ, ਕਿ ਵੀ ਇਹ ਬਾਈਪਾਸ ਕਰਕੇ ਜੇ ਕਦੇ ਜਿਹੜਾ ਇਹਨਾਂ ਦਾ ਜਿੱਥੇ ਬਲੌਕੇਡ ਵੀ ਚਾਈਨਾ ਦੀ ਕਰਨਾ ਚਾਹੁੰਦੇ ਨੇ ਸਮੁੰਦਰ ਦੇ ਵਿੱਚ, ਉੱਥੇ ਉਹਦੇ ਕੋਲ ਅਲਟਰਨੇਟ ਰੂਟ ਹੈ। ਪਾਕਿਸਤਾਨ ਨੂੰ ਇਹਦਾ ਬੈਨੀਫਿਟ ਇਹ ਹੈ ਵੀ ਅੱਗੇ ਉਹੀ 65 ਔਰ 71 ਵੇਲੇ ਕਰਾਚੀ ਪੋਰਟ ਨੂੰ ਤੁਸੀਂ ਉਹਦਾ ਬਲੌਕੇਡ ਕਰ ਲਓ, ਉਹਨਾਂ ਦੇ ਕੋਲ ਜਿਹੜੀ ਹੈ ਗਵਾਦਰ ਆਉਣ ਦੇ ਨਾਲ ਫਿਰ ਚਾਈਨੀਜ਼ ਪ੍ਰੈਜ਼ੈਂਸ ਪਰਮਾਨੈਂਟ, ਕਿਉਂਕਿ ਫਿਰ ਪਾਕਿਸਤਾਨ ਕੱਲਾ ਨਹੀਂ ਹੈ ਕਿਸੇ ਵੀ ਚੈਲੰਜ ਦੇ ਲਈ। ਸੋ ਕੁੱਲ ਮਿਲਾ ਕੇ ਜੇ ਤੁਸੀਂ ਇਸ ਸਾਰੇ 'ਚ ਦੇਖੋ, ਕਿਤੇ ਨਾ ਕਿਤੇ ਹਿਡਨ ਇੰਟਰਸਟ ਅਮਰੀਕਾ ਦਾ ਵੀ ਰਿਹਾ, ਪਰ ਭਾਰਤ ਨੂੰ ਇਹ ਸਭ ਤੋਂ ਜ਼ਿਆਦਾ ਜਿਹੜਾ ਹੈ ਉਹਨਾਂ ਨੇ ਇਹਨਾਂ ਨੂੰ ਸਪੋਰਟ ਕੀਤਾ। ਔਰ ਫਿਰ ਪਿਛਲੇ ਇਹਨਾਂ ਦੇ ਇੰਡੀਪੈਂਡੈਂਸ ਡੇ ਮੌਕੇ ਐਡਰੈਸ ਦੇ ਮੌਕੇ ਮੋਦੀ ਦਾ ਖਾਸ ਤੌਰ ਤੇ ਬਲੋਚਾਂ ਦਾ ਮੈਂਸ਼ਨ ਕਰਨਾ, ਔਰ ਜਦੋਂ ਕਿ ਗਰਾਊਂਡ ਦੇ ਉੱਤੇ ਕੋਈ ਲੋਕਾਂ ਦੀ ਜਿਹੜੀ ਹੈ ਕੋਈ ਡਿਮਾਂਡ ਜਾਂ ਕੋਈ ਇਸ ਕਿਸਮ ਦਾ ਨਹੀਂ। ਹਾਲਾਂ ਜਿਵੇਂ ਮੈਂ ਕਿਹਾ ਵੀ ਜਿੱਥੇ ਵੀ ਹਿਊਮਨ ਰਾਈਟਸ ਵਾਇਲੇਸ਼ਨਸ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਕੰਡੈਮ ਕਰਦੇ ਹਾਂ, ਔਰ ਡਿਸਅਪੀਅਰੈਂਸਿਸ ਦੀ ਗੱਲ ਉੱਥੇ ਹੋਈ ਹੈ ਜਿਸ ਨੂੰ ਅਕਾਊਂਟ ਫॉर ਵੀ ਕੀਤਾ ਜਾਣਾ ਚਾਹੀਦਾ। ਪਰ ਇਹ ਜਿਹੜਾ ਸਾਰਾ ਇਹਨਾਂ ਦਾ ਕਿਤੇ ਪ੍ਰੋਟੈਸਟ ਪਾਕਿਸਤਾਨ ਕੌਂਸੂਲੇਟ ਦੇ ਬਾਹਰ ਕਰਾਤਾ, ਇੱਥੇ ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ ਕਿ ਉਹ ਸਾਰੇ ਹੀ ਜਿਹੜੇ ਨੇ ਉਹ ਰੈਂਟਾ ਬਲੋਚ, ਉਹਨਾਂ ਦੇ ਕਈ ਤਾਂ ਉਹਨਾਂ ਦੀ ਆਇਡੈਂਟੀਟੀ ਵੀ ਬਲੋਚ ਨਹੀਂ ਸੀ, ਔਰ ਉਹਨਾਂ ਨੂੰ ਇਹਨਾਂ ਦਾ ਮੀਡੀਆ ਟੀਵੀ ਵਾਲੇ, ਕੋਈ ਕੈਨੇਡਾ 'ਚ ਬੈਠਾ ਹੈ, ਕੋਈ ਦੂਜਾ ਬੈਠਾ ਹੈ, ਉਹ ਸਾਰੇ ਜਿਹੜੇ ਨੇ ਇੰਗਲੈਂਡ ਦੇ ਵਿੱਚ ਇਹਨਾਂ ਨੂੰ ਫੁੱਲ ਪ੍ਰਮੋਟ, ਜਿਹੜੇ ਇਹਨਾਂ ਦੇ ਕੌਂਸੂਲੇਟ ਐਮਬੈਸੀਜ਼ ਇੰਡੀਆ ਦੀਆਂ ਨੇ, ਉਹਨਾਂ ਨੇ ਇਹ ਸਾਰੇ ਨੂੰ ਖੜਾ ਕੀਤਾ। ਸੋ ਜਿਹੜਾ ਗੁੱਡਵਿਲ ਜੈਸਚਰ ਮੈਂ ਸਮਝਦਾ ਹੈ, ਜਿਹੜਾ ਇਹ ਦੱਸਦਾ ਹੈ ਕਿ ਨਾਰਮਲਾਈਜ਼ ਰਿਲੇਸ਼ਨ ਅਮਰੀਕਾ ਪਾਕਿਸਤਾਨ ਦੇ ਹੋ ਰਹੇ ਨੇ। ਇਮਰਾਨ ਖਾਨ ਦੀ ਅਮਰੀਕਾ ਵਿਜ਼ਿਟ ਤੋਂ ਠੀਕ ਪਹਿਲਾਂ ਅੱਜ 3 ਜੁਲਾਈ ਹੈ, ਔਰ ਉਹ ਸੀਵ ਤੇ ਜਦੋਂ ਕਿ 4 ਜੁਲਾਈ ਕੱਲ ਅਮਰੀਕਾ ਦਾ ਜਿਹੜਾ ਡਿਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ, ਜਿਹੜਾ ਆਜ਼ਾਦੀ ਦਿਨ ਵਾਂਗ ਹੀ ਹੈ 4 'ਚ ਫਿਰ
ਜਿਹੜੇ ਨੇ ਉਹ ਹਵਾਈਆਂ ਉੱਡਣਗੀਆਂ ਜੀ ਔਰ ਪਟਾਕੇ ਚੱਲਣਗੇ, ਆਤਿਸ਼ਬਾਜ਼ੀ ਹੋਏਗੀ। ਜੀ ਸੋ ਉਸ ਸਾਰੀ ਆਤਿਸ਼ਬਾਜ਼ੀ ਦੇ ਵਿੱਚ ਮੈਂ ਸਮਝਦਾ ਵੀ ਇੱਕ ਹਵਾਈ ਸਟੇਟ ਡਿਪਾਰਟਮੈਂਟ ਨੇ ਛੱਡੀ ਹੈ ਜਿਹੜੀ ਜਾ ਕੇ ਮੋਦੀ ਦੀ ਹਿੱਕ 'ਚ ਵੱਜੇਗੀ ਉਸ ਹਕੂਮਤ ਦੀ ਜੀ ਕਿ ਉਹਨਾਂ ਨੇ ਇਹ ਰॉ ਦੀ ਜਿਹੜੀ ਆਊਟਫਿਟ ਹੈ ਇਸ ਦੇ ਉੱਤੇ ਪਾਬੰਦੀ ਲਾਈ ਹੈ। ਹਾਲਾਂ ਟੈਕਨੀਕਲੀ ਕੋਈ ਬਲੋਚ ਵਾਲਿਆਂ ਨੇ ਇੱਥੇ ਕੋਈ ਸੇਵਿੰਗ ਬੈਂਕ 'ਚ ਪੈਸੇ ਨਹੀਂ ਰੱਖੇ ਹੋਏ, ਉਹ ਤਾਂ ਰॉ ਦਾ ਹੈ, ਉਹ ਕਿਹੜੇ ਸੋਰਸਿਸ ਰਾਹੀਂ ਜਾਂਦੇ ਨੇ, ਕਿਵੇਂ ਵਿੱਚ ਈਰਾਨ ਵੀ ਇਸਤੇਮਾਲ ਹੁੰਦਾ ਰਿਹਾ, ਦੂਜਾ ਉਹ ਇੱਕ ਵੱਖਰਾ ਪਾਰਟ ਹੈ। ਪਰ ਇੱਕ ਗੱਲ ਇਹਦੇ ਤੋਂ ਆਈ ਕਿ ਜਿਹੜਾ ਪਾਰਟ ਹੁਣ ਤੋਂ ਪਾਕਿਸਤਾਨ ਦੇ ਉੱਤੇ ਹੀ ਸੀ ਕਿ ਜੀ ਪਾਕਿਸਤਾਨ ਐਪੀ ਸੈਂਟਰ ਆਫ ਟੈਰਰਿਜ਼ਮ, ਸਭ ਉੱਥੋਂ ਹੀ ਨਿਕਲਦੀ ਹੈ ਦਹਿਸ਼ਤਗਰਦੀ। ਉਹ ਜੋ ਖੂਨੀ ਜਿਹੜਾ ਖੁਦ 2002 ਚ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਹੱਥ ਰੰਗਣ ਵਾਲਾ ਮੋਦੀ, ਉਹ ਮਦਰ ਆਫ ਟੈਰਰਿਜ਼ਮ ਕਹਿੰਦਾ ਸੀ। ਪਰ ਇਹਦੇ ਨਾਲ ਇੱਕ ਤਾਂ ਇਹ ਹੋਇਆ ਕਿ ਜਿਹੜਾ ਪਾਕਿਸਤਾਨ ਲਗਾਤਾਰਤਾ ਨਾਲ ਕਹਿੰਦਾ ਰਿਹਾ ਕਿ ਭਾਈ ਅਸੀਂ ਵਿਕਟਮ ਹੈ ਟੈਰਰਿਜ਼ਮ ਦੇ, ਔਰ ਇਹ ਬਲੋਚ ਲਿਬਰੇਸ਼ਨ ਆਰਮੀ ਨੂੰ ਸਟੇਟ ਡਿਪਾਰਟਮੈਂਟ ਵੱਲੋਂ ਇੱਕ ਦਹਿਸ਼ਤਗਰਦ ਜਥੇਬੰਦੀ ਐਲਾਨਣਾ ਪਾਕਿਸਤਾਨ ਦੇ ਇਸ ਕਲੇਮ ਨੂੰ ਵੀ ਮਾਨਤਾ ਦਿੰਦਾ ਹੈ ਔਰ ਇਹ ਰਾਹ ਨੂੰ ਵੀ ਐਕਸਪੋਜ਼ ਕਰਦਾ ਹੈ। ਔਰ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਉਹਨਾਂ ਦਾ ਮੀਡੀਆ ਇਹ ਸਾਰਿਆਂ ਨੂੰ ਕਿਵੇਂ ਕਰਦਾ। ਪਰ ਮੈਂ ਸਮਝਦਾ ਵੀ ਇਹ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਇੱਕ ਗੁੱਡਵਿਲ ਜੈਸਚਰ ਵੀ ਦਿੱਤਾ ਹੈ ਇਮਰਾਨ ਖਾਨ ਹੋਰਾਂ ਦੀ ਵਿਜ਼ਿਟ ਤੋਂ ਪਹਿਲਾਂ, ਔਰ ਪਾਕਿਸਤਾਨ ਦੇ ਫੋਰਨ ਆਫਿਸ ਨੇ ਇਸ ਦੇ ਉੱਤੇ ਜਿਹੜੀ ਟਿੱਪਣੀ ਕੀਤੀ ਹੈ, ਉਹਨਾਂ ਨੇ ਕਿਹਾ ਕਿ ਇਟ ਇਜ਼ ਇੰਪੋਰਟੈਂਟ that the perpetrators, organizers, financiers and external sponsors, including those glorifying these acts of terror against Pakistan, are held accountable and brought to justice, Pakistan Foreign Office said in a statement. So ਜ਼ਾਹਰ ਹੈ ਵੀ ਦਾ ਇੱਕ ਫਾਇਦਾ ਤਾਂ ਇਹ ਹੈ। ਦੂਸਰਾ ਮੈਂ ਸਮਝਦਾ ਕਿ ਹੁਣ ਜਦੋਂ ਕਿ ਪਾਕਿਸਤਾਨ ਕੋਈ ਕ੍ਰੈਕਡਾਊਨ ਉਹਨਾਂ ਦੀ ਫੌਜ ਕਰਦੀ ਹੈ ਇਹਨਾਂ ਦੇ ਉੱਤੇ, ਜਿਹੜੇ ਉੱਥੇ ਦਹਿਸ਼ਤਗਰਦ ਕਾਰਵਾਈਆਂ ਕਰਦੇ ਨੇ, ਤੇ ਉਹਨੂੰ ਇਹ ਪ੍ਰੋਜੈਕਟ ਕਰਦੇ ਨੇ ਕਿ ਜੀ ਉਹਨਾਂ ਦੇ ਸਿਵਿਲੀਅਨਸ ਦੇ ਉੱਤੇ ਜਾਂ ਉਹਨਾਂ ਦੇ ਉੱਤੇ ਜ਼ੁਲਮ ਹੋਇਆ ਜਾਂ ਦੂਜਾ। ਹੁਣ ਜਦੋਂ ਕਿ ਇੱਕ ਆਰਗੇਨਾਈਜੇਸ਼ਨ ਜਿਹੜੀ ਹੈ ਇਹ ਟੈਰਰਿਸਟ ਐਲਾਨੀ ਗਈ ਹੈ, ਹੁਣ ਜਿਹੜੇ ਵੀ ਕੋਈ ਉੱਥੇ ਫੌਜੀ ਕਾਰਵਾਈ ਵੀ ਹੋਏਗੀ ਇਹਨਾਂ ਦੇ ਅਗੇਂਸਟ, ਉਹ ਇੰਟਰਨੈਸ਼ਨਲ ਅਰੀਨਾ 'ਚ ਵੀ ਅਗੇਂਸਟ ਟੈਰਰਿਸਟ ਆਰਗੇਨਾਈਜੇਸ਼ਨ ਕਾਰਵਾਈ ਮੰਨੀ ਜਾਏਗੀ, ਨਾ ਕਿ ਉਸ ਨੂੰ ਕੋਈ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ। ਸੋ ਮੈਂ ਸਮਝਦਾ ਵੀ ਜਿਵੇਂ ਅੰਗਰੇਜ਼ੀ 'ਚ ਇੱਕ ਹੋਰ ਲਫ਼ਜ਼ ਹੈ ਕੁਇਡ ਪ੍ਰੋ ਕਿਊ, ਕਿ ਵੀ ਜੇ ਅਮਰੀਕਾ ਨੇ ਜੈਸਚਰ ਦਿੱਤਾ ਹੈ ਕਿ ਵੀ ਉਹ ਦਹਿਸ਼ਤਗਰਦੀ ਦੇ ਖਿਲਾਫ ਨੇ ਔਰ ਪਾਕਿਸਤਾਨ ਦੇ ਨੂੰ ਜਿਹੜਾ ਡੀਸਟੈਬਿਲਾਈਜ਼ ਕਰਨ ਦੇ ਲਈ ਇੰਡੀਅਨ ਰॉ ਦਾ ਆਪਰੇਸ਼ਨ ਇਸ ਆਊਟਫਿਟ ਰਾਹੀਂ ਹੈ, ਉਹਨੂੰ ਉਹ ਨਹੀਂ ਮਾਨਤਾ ਦਿੰਦੇ, ਤੇ ਪਾਕਿਸਤਾਨ ਨੇ ਵੀ ਫੌਰੀ ਭਾਵੇਂ ਇਸ ਦਾ ਇਹ ਚੱਲਤਾ ਜਦੋਂ UN ਨੇ ਉਹਨੂੰ ਮਸੂਦ ਅਜ਼ਹਰ ਨੂੰ ਦਹਿਸ਼ਤਗਰਦ ਮੰਨਿਆ ਐਜ਼ ਏ ਇੰਡੀਵਿਜੂਅਲ ਵੀ, ਆਰਗੇਨਾਈਜੇਸ਼ਨ ਤਾਂ ਉਹਦੀ ਪਹਿਲਾਂ ਹੀ ਮੰਨੀ ਸੀ, ਔਰ ਪਾਕਿਸਤਾਨ ਨੇ ਅੱਜ ਹਾਫਿਜ਼ ਸਈਦ ਜਾਂ ਸਈਦ ਹੈ ਹਾਫਿਜ਼ ਸਈਦ, ਜਿਹਨੂੰ ਲਸ਼ਕਰੇ ਤੌਇਬਾ ਨਾਲ ਜੋੜਿਆ ਜਾਂਦਾ ਹੈ, ਜਿਹਦੇ ਬਾਰੇ ਇਹ ਹੈ ਕਿ ਮੁੰਬਈ ਬੰਬ ਧਮਾਕਿਆਂ 'ਚ ਉਸ ਦਾ ਰੋਲ ਸੀ। ਲੇਕਿਨ ਕਿਉਂਕਿ ਪਾਕਿਸਤਾਨ ਦੀ ਸਿਵਲ ਸੁਸਾਇਟੀ 'ਚ ਜਦੋਂ ਤੁਸੀਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਜਾਂ ਹਿਊਮੈਨਿਟੇਰੀਅਨ ਕੰਮ ਕਰਦੇ ਹੋ, ਲੋਕਾਂ ਦੇ ਵਿੱਚ ਤੁਹਾਡੀ ਸਾਖ ਹੁੰਦੀ ਹੈ, ਇਸ ਕਿਸਮ ਦੀਆਂ 2-3 ਆਰਗੇਨਾਈਜੇਸ਼ਨਾਂ ਇਸ ਹਾਫਿਜ਼ ਸਈਦ ਨੇ ਜਮਾਤੁਲ ਦਾਵਾ ਐਂਡ ਫਲਾਹੇ ਇਨਸਾਨੀਅਤ ਫਾਊਂਡੇਸ਼ਨ, ਇਹ ਜਿਹੜੀਆਂ ਨੇ ਇਹਨਾਂ ਰਾਹੀਂ ਪੈਸੇ ਪੂਸੇ ਇਕੱਠੇ ਕਰਦੇ ਸੀ ਔਰ ਕੰਮ ਵੀ ਕਰਦੇ ਸੀ। ਲੇਕਿਨ ਇਹ ਕਿਹਾ ਜਾਂਦਾ ਸੀ ਕਿ ਜੀ ਇਹ ਪੈਸਾ ਜਿਹੜਾ ਉਹ ਦਹਿਸ਼ਤਗਰਦੀ ਵੱਲ ਫਨਲ ਹੁੰਦਾ ਹੈ, ਲਸ਼ਕਰੇ ਤੌਇਬਾ ਦੇ ਨਾਲ ਇਹਨੂੰ ਹਾਫਿਜ਼ ਸਈਦ ਨੂੰ ਜੋੜਿਆ ਜਾਂਦਾ ਸੀ। ਹਾਲਾਂਕਿ 2002 ਤੋਂ ਪਾਕਿਸਤਾਨ ਦੇ ਵਿੱਚ ਬੈਨ ਹੈ ਇਸ ਦੇ ਉੱਤੇ, ਲੇਕਿਨ ਹੁਣ ਪਾਕਿਸਤਾਨ ਨੇ ਵੀ ਇਹ ਦੱਸਦੇ ਆ, ਹਾਲਾਂ ਮੈਂ ਸਮਝਦਾ ਵੀ ਇਮਰਾਨ ਖਾਨ ਦੀ ਹਕੂਮਤ, ਜਿਨ੍ਹਾਂ ਨੂੰ ਜ਼ਾਹਰ ਹੈ ਕਿ ਐਸਟੈਬਲਿਸ਼ਮੈਂਟ ਜਿਹਨੂੰ ਕਿਹਾ ਜਾਂਦਾ ਉੱਥੇ ਫੌਜ ਦੀ ਮੁਕੰਮਲ ਹਮਾਇਤ ਹਾਸਲ ਹੈ, ਇਹ ਠੀਕ ਹੈ ਇੱਕ ਸਟੇਜ ਤੇ, ਕਿਉਂਕਿ ਜੋ ਕੁਝ ਇੰਡੀਆ ਨੇ ਵਿਦਨ ਪਾਕਿਸਤਾਨ ਕੀਤਾ ਥਰੂ ਆਊਟ, ਸਭ ਤੋਂ ਵੱਡੀ ਜਿਹੜੀ ਦਹਿਸ਼ਤਗਰਦੀ ਔਰ ਇਨਫਿਲਟ੍ਰੇਸ਼ਨ ਤਾਂ ਸੀ ਮੁਕਤੀ ਵਾਹਿਨੀ ਦੇ ਥੱਲੇ, ਜਿਵੇਂ ਪਾਕਿਸਤਾਨ 2 ਹਿੱਸਿਆਂ 'ਚ ਤੋੜ ਦਿੱਤਾ ਹੈ। ਸੋ ਜ਼ਾਹਰ ਹੈ ਕਿ ਹਰ ਮੁਲਕ ਆਪਣੇ ਕੁਝ ਜਿਹਨੂੰ ਉਹ ਅਸਾਸੇ ਕਹਿੰਦੇ ਨੇ, ਉਹ ਪ੍ਰੋਕਸੀ ਵਾਰ ਲਈ ਵੀ ਹੁੰਦੇ ਨੇ, ਕਸ਼ਮੀਰ ਦੇ ਹਵਾਲੇ ਨਾਲ ਵੀ ਹੈ ਕਿਉਂਕਿ ਡਿਸਪਿਊਟਡ ਟੈਰੀਟਰੀ ਹੈ, UN ਸਿਕਿਉਰਿਟੀ ਕਾਉਂਸਲ ਉਹਦੇ 'ਚ ਅਜੇ ਤੱਕ ਵੀ 70 ਸਾਲ ਬੀਤਣ ਬਾਅਦ ਵੀ ਕੋਈ ਨਤੀਜੇ ਤੇ ਨਹੀਂ ਪਹੁੰਚੀ। ਸੋ ਇਹਨਾਂ ਹਾਲਾਤਾਂ 'ਚ ਜਿਹੜੇ ਮਾਜ਼ੀ ਦੇ ਵਿੱਚ ਪਾਸ ਦੇ ਵਿੱਚ ਜੇ ਕੋਈ ਇਸ ਕਿਸਮ ਦੀ ਵਰਤੋਂ ਹੋ ਵੀ ਰਹੀ ਸੀ, ਤੇ ਇਮਰਾਨ ਖਾਨ ਦੀ ਹਕੂਮਤ ਨੇ ਇਹ ਮੈਸੇਜ ਦਿੱਤਾ ਕਿ ਵੀ ਅਸੀਂ ਇਹ ਸਾਰੇ ਦਾ ਖਾਤਮਾ ਕਰ ਰਹੇ ਹਾਂ। ਔਰ ਅੱਜ ਜਿਹੜਾ ਸਟੈਪ ਪਾਕਿਸਤਾਨ ਨੇ ਲਿਆ
ਇਹ ਜਿਹੜੀ ਹਾਫਿਜ਼ ਸਈਦ ਦੀ ਉੱਤੇ 23 ਕੇਸ ਜਿਹੜੇ ਨੇ ਉਹ ਖੋਲੇ ਨੇ। ਕੁਝ ਪਹਿਲਾਂ ਵੀ ਸੀ, ਹਾਲਾਂ ਪਾਕਿਸਤਾਨ ਦੀਆਂ ਅਦਾਲਤਾਂ ਚੋਂ ਉਹ ਫ੍ਰੀ ਹੋ ਜਾਂਦਾ ਰਿਹਾ, ਕੋਈ ਕਨਵਿਕਸ਼ਨ ਤੱਕ ਪਹੁੰਚਣ ਵਾਲੀ ਗੱਲ ਨਹੀਂ ਸੀ। ਪਰ ਉਹਨਾਂ ਨੇ ਇਹ ਸਾਰੇ ਹੀ ਜਿਹੜੇ ਨੇ ਐਲਾਨ ਕੀਤਾ ਹੈ। ਪਾਕਿਸਤਾਨ ਅਥਾਰਟੀਜ਼ ਅਨਾਉਂਸਡ a crackdown on Wednesday against Hafiz Saeed, leader of a group blamed for deadly attacks on Mumbai in 2008. फिर उन्होंने कहा पाकिस्तान काउंटर टेररिज्म डिपार्टमेंट said it had launched 23 cases against Saeed and 12 aides for using 5 trusts to collect funds and donations for Lashkar-e-Toiba, blamed by India and United States for the attacks in Bombay that killed 166 people. ਸੋ ਜ਼ਾਹਰ ਹੈ ਕਿ ਜਿਹੜਾ ਮੁੰਬਈ ਅਟੈਕ 166 ਲੋਕ ਮਾਰੇ ਗਏ ਸੀ, ਉਹਨਾਂ 'ਚ ਅਮਰੀਕਨ ਸਿਟੀਜ਼ਨ ਵੀ ਸੀ। ਔਰ ਜਿੱਥੇ ਅਮਰੀਕਾ ਦਾ ਇੱਕ ਵੀ ਸਿਟੀਜ਼ਨ ਮਰਦਾ ਹੈ, ਇਹ ਉਸ ਕੇਸ ਨੂੰ ਜਾਂ ਉਸ ਫਾਈਲ ਨੂੰ ਬੰਦ ਨਹੀਂ ਕਰਦੇ, ਉਹਨੂੰ ਉਹ ਪੂਰਾ ਰਗੜਦੇ ਨੇ ਅਖੀਰ ਤੱਕ। ਜਿਵੇਂ ਅਸੀਂ ਲੀਬੀਆ ਦੇ ਗਦਾਫੀ ਦਾ ਜੋ ਹਾਲ, ਜਿਹੜੀ ਪੈਨਾਮ ਇਹਨਾਂ ਦੀ 에ਅਰਲਾਈਨ ਦਾ ਹਾਦਸਾ ਕਰਵਾਇਆ ਸੀ ਬੰਬਾਂ ਦੇ ਨਾਲ, ਉਹ ਕਿੰਨੇ ਬਿਲੀਅਨ ਡਾਲਰ ਹਰਜਾਨਾ ਵੀ ਉਹਨਾਂ ਨੇ ਲਿਆ ਔਰ ਇਵੈਂਚੁਅਲੀ ਉਹਦਾ ਗਦਾਫੀ ਦਾ ਕੰਮ ਵੀ ਕੀਤਾ, ਉਹਨੂੰ ਪਾਸੇ ਕੀਤਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਕਿਉਂਕਿ ਅਮਰੀਕਨ ਸਿਟੀਜ਼ਨ ਇਨਵੋਲਵ ਸੀ ਰਿਪੀਟਡਲੀ, ਇਨਫੋਰਮੇਸ਼ਨ ਤਾਂ ਅਮਰੀਕਾ ਕੋਲ ਉਹੀ ਹੈ ਜੋ ਇੰਡੀਆ ਨੇ ਪ੍ਰੋਵਾਈਡ ਕੀਤੀ ਹੋਏਗੀ। ਸੋ ਇਹ ਵੀ ਮੈਂ ਸਮਝਦਾ ਹਾਂ ਵੀ ਇੱਕ ਬੋਲਡ ਸਟੈਪ ਹੈ ਜਿਹਦੇ 'ਚ ਕਿ ਪਾਕਿਸਤਾਨ ਦੀ ਹਕੂਮਤ ਨੇ ਕਿਹਾ, ਉਹਨਾਂ ਦੇ ਕਾਊਂਟਰ ਟੈਰਰਿਜ਼ਮ ਸੀਨੀਅਰ ਅਫੀਸ਼ੀਅਲ ਨੇ, all the assets of these organizations and individuals will be frozen and taken over by the state. ਉਹਨਾਂ ਨੇ ਇੱਥੇ ਤਾਂ ਚਲੋ ਸਿੰਬੋਲਿਕ ਹੈ ਜੀ, ਫ੍ਰੀਜ਼ ਕਰ ਦਿੱਤੇ, ਉੱਥੇ ਇਹਨਾਂ ਦੀ ਵਰਥ ਮਿਲੀਅਨਸ ਆਫ ਡਾਲਰਸ ਦੀ ਇਹਨਾਂ ਨੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਦੇ ਥੱਲੇ ਕਿ ਆਪਣਾ ਇਨਫਰਾਸਟ੍ਰਕਚਰ ਖੜਾ ਕੀਤਾ ਹੋਇਆ। ਸੋ ਜ਼ਾਹਰ ਹੈ ਇਸ ਦੇ ਉੱਤੇ ਮੁਕੰਮਲ ਪਾਬੰਦੀ ਨਹੀਂ, ਇਹਨਾਂ ਨੂੰ ਟੇਕ ਓਵਰ ਕਰਨ ਦੀ ਗੱਲ ਹੈ। ਸੋ ਪਾਕਿਸਤਾਨ ਨੇ ਵੀ ਅਮਰੀਕਾ ਦਾ ਜਿਹੜਾ ਜੈਸਚਰ ਹੈ ਉਸ ਨੂੰ ਬਰਾਬਰ ਹੀ ਉਹਨਾਂ ਨੇ ਵੀ ਜੈਸਚਰ ਦਿੱਤਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ, ਕਿਉਂਕਿ ਅਸੀਂ ਹਮੇਸ਼ਾ ਹੀ ਇਹ ਮਹਿਸੂਸ ਕਰਦੇ ਹਾਂ, ਮੈਂ ਅਕਸਰ ਇਹ ਕਹਿੰਦਾ, ਕਿਉਂਕਿ ਕਈ ਵਾਰ ਸਾਡੇ ਵੀ ਕੁਝ ਵੀਰ ਕਹਿਣਗੇ ਕਿ ਜੀ ਤੁਸੀਂ ਪਾਕਿਸਤਾਨ ਦੀ ਲੋੜ ਤੋਂ ਜ਼ਿਆਦਾ ਐਡਵੋਕੇਸੀ ਕਰਦੇ ਹੋ। ਮੈਂ ਕਿਹਾ ਜੀ ਨਹੀਂ, ਲੋੜ ਤੋਂ ਜ਼ਿਆਦਾ ਨਹੀਂ ਹੈ। ਗੱਲ ਇਹ ਹੈ ਕਿ ਸਾਡੇ ਲਈ ਪਾਕਿਸਤਾਨ ਬੜੀ ਅਹਿਮੀਅਤ ਰੱਖਦਾ ਹੈ ਔਰ ਉਹਦੇ 2-3 ਜੇ ਗੱਲ ਇੰਟਰਸਟ ਦੀ ਕਰੀਏ, ਅਲਟੀਮੇਟਲੀ ਹਰ ਇੱਕ ਦੇ ਇੰਟਰਸਟ ਜਾਂ ਹਿੱਤ ਜੁੜੇ ਹੋਏ ਨੇ। ਪਹਿਲੀ ਗੱਲ ਤਾਂ ਪਾਕਿਸਤਾਨ ਉਸ ਮਜ਼ਹਬ ਦੀ ਬੁਨਿਆਦ ਦੇ ਉੱਤੇ ਹੀ ਹੋਂਦ 'ਚ ਆਇਆ ਜਿਹਦੇ ਤੇ ਅਸੀਂ ਖਾਲਿਸਤਾਨ ਦੀ ਤਾਮੀਰ ਦੀ ਗੱਲ ਕਰਦੇ। ਤੇ ਜੇ ਪਾਕਿਸਤਾਨ ਦਾ ਐਕਸਪੈਰੀਮੈਂਟ ਜਿਸ ਨੂੰ ਭਾਰਤੀ ਏਜੰਸੀਆਂ 72 ਸਾਲ ਤੋਂ ਹੀ ਫੇਲ ਕਰਨ ਦਾ ਤਾਣ ਲਾ ਰਹੀਆਂ ਨੇ, ਫੇਲ ਹੁੰਦਾ ਤੇ ਇਹ ਸਾਡੇ ਵੀ ਕਾਜ਼ ਨੂੰ ਕਮਜ਼ੋਰ ਕਰਦਾ। ਦੂਸਰਾ ਅਸੀਂ ਇਹ ਦੇਖਦੇ ਕਿ ਸਾਡੀਆਂ ਸਾਂਝਾਂ ਨੇ ਉਹਨਾਂ ਕੌਮਾਂ ਦੀਆਂ ਵੀ, ਔਰ ਸਾਡਾ 174 ਇਤਿਹਾਸਕ ਗੁਰਦੁਆਰੇ, ਸਾਡਾ ਹੈਰੀਟੇਜ ਪਾਕਿਸਤਾਨ ਦੇ ਵਿੱਚ, ਸਾਡੀ ਬੋਲੀ ਜ਼ਬਾਨ ਦੀ ਸਾਂਝ, ਔਰ ਪਾਕਿਸਤਾਨ ਵੱਲੋਂ ਖਾਸ ਤੌਰ ਤੇ ਪਿਛਲੇ ਪੀਰੀਅਡ ਜਿਸ ਕਿਸਮ ਦੇ ਜੈਸਚਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਣਾ, ਕਰਤਾਰਪੁਰ ਕੋਰੀਡੋਰ ਦੀ ਗੱਲ, ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਬੀਤੇ 'ਚ ਜਿਹੜਾ ਵੀ ਪਾਗਲਪਨ ਦਾ ਦੌਰ ਰਿਹਾ ਉਸ ਦੇ ਲਈ ਕੌਣ ਜ਼ਿੰਮੇਵਾਰ ਸੀ। ਸੋ ਅਸੀਂ ਇੱਕ ਗੁੱਡਵਿਲ ਐਂਬੈਸਡਰ ਦੇ ਤੌਰ ਤੇ ਵੀ ਦੇਖਦੇ ਕਿ ਜਿਹੜਾ ਮਾਜ਼ੀ ਹੈ ਉਸ ਦੇ ਵਿੱਚ ਜੇ ਕਿਸੇ ਦੇ ਨਾਲ ਕੋਈ ਨੈਗੇਟਿਵਿਟੀ ਵੀ ਹੋਈ ਹੋਏ ਤੇ ਅਲਟੀਮੇਟਲੀ ਆਉਣ ਵਾਲੇ ਪੀਰੀਅਡ 'ਚ ਖਾਲਿਸਤਾਨ ਦੇ ਹਮਸਾਏ ਮੁਲਕ ਦੇ ਤੌਰ ਤੇ ਪਾਕਿਸਤਾਨ ਜਿਹੜਾ ਇੱਕ ਖੁਸ਼ਹਾਲ ਔਰ ਸਟੇਬਲ ਮੁਲਕ ਜੇ ਹੋਏਗਾ ਤੇ ਸਾਡਾ ਵੀ ਜਿਹੜਾ ਰਾਹ ਸੌਖਾ ਹੋਏਗਾ ਭਵਿੱਖ ਦੇ ਲਈ। ਜੇ ਅਸੀਂ ਈਵਨ ਇਕਨੋਮਿਕਲ ਰੀਜ਼ਨਸ ਤੋਂ ਵੀ ਸਾਡੀ ਮਾਰਕੀਟ ਸੈਂਟਰਲ ਏਸ਼ੀਆ ਤੱਕ, ਯੂਰਪ ਤੱਕ ਲੈਂਡ ਲੌਕਡ ਹੈ ਅਸੀਂ, ਉਹਦਾ ਵੀ ਜਿਹੜਾ ਰਾਹ ਪਾਕਿਸਤਾਨ ਹੈ। ਔਰ ਜ਼ਾਹਰਾ ਤੌਰ ਤੇ ਕੋਈ ਐਸਾ ਰੀਜ਼ਨ ਨਹੀਂ ਹੈ ਕਿ ਖਾਲਿਸਤਾਨ ਕਾਇਮ ਹੋਣ ਤੋਂ ਬਾਅਦ ਕੋਈ ਵੀ ਜਿਹੜਾ ਪਾਕਿਸਤਾਨ ਦੇ ਨਾਲ ਹੱਦਾਂ ਖਿੱਚੀਆਂ ਹੋਈਆਂ ਨੇ, ਦੋਨਾਂ ਦੇ ਜਿਹੜੇ ਚੰਗੇ ਸਬੰਧ ਕੈਨੇਡਾ ਅਮਰੀਕਾ ਪੈਟਰਨ ਦੇ ਰਹਿਣਗੇ। ਔਰ ਇਸ ਸਾਰੇ ਦੇ ਨਾਲ ਨਾਲ ਇਹ ਗੱਲ ਹੋਰ ਵੀ ਇੰਪੋਰਟੈਂਟ ਹੈ ਕਿ ਬਫਰ ਸਟੇਟ ਖਾਲਿਸਤਾਨ, ਪਾਕਿਸਤਾਨ, ਭਾਰਤ ਔਰ ਚੀਨ ਦੇ ਵਿਚਾਲੇ ਹੀ ਉਸ ਖਿੱਤੇ ਦੇ ਵਿੱਚ ਪੱਕੇ ਅਮਨ, ਪ੍ਰੋਸਪੈਰਿਟੀ ਔਰ ਸਟੇਬਿਲਿਟੀ ਦੀ ਜਾਮਨ ਹੈ, ਜਿਹਦੇ ਚੋਂ ਸਾਡੀ ਖੁਸ਼ਹਾਲੀ ਵੀ ਨਿਕਲਦੀ ਹੈ। ਤਿੰਨੋਂ ਹੀ ਇਹ ਨਿਊਕਲੀਅਰ ਪਾਵਰਸ, ਜੇ ਭਾਰਤ ਦੇ ਨਾਲ ਇਹ ਹੌਸਟਿਲਿਟੀ ਇਹਨਾਂ ਦੀ ਰਹਿੰਦੀ ਹੈ, ਕੋਈ ਵੀ ਫਿਊਚਰ ਦੀ ਵਾਰ ਉਹ ਟ੍ਰੈਡੀਸ਼ਨਲ ਵੈਪਨਸ ਨਾਲ ਨਹੀਂ ਹੋਏਗੀ, ਨਿਊਕਲੀਅਰ ਹੋਏਗੀ। ਔਰ ਸਾਡਾ ਜਿਹੜਾ ਸਾਰਾ ਹੀ ਸੱਭਿਆਚਾਰ ਹੈ, ਸਾਡੀ ਤਹਿਜ਼ੀਬ ਹੈ, ਦੋਨੋਂ ਪਾਸੇ ਪੰਜਾਬ ਦੇ, ਔਰ ਸਾਡੀ ਲੋਕਾਈ ਹੈ ਸਾਰੀ ਦਰਿਆਏ ਜਮਨਾ ਤੋਂ ਵਾਘਾ ਤੱਕ, ਉਸ ਦੀ ਮੁਕੰਮਲ ਤਬਾਹੀ ਹੋਏਗੀ।
ਸੋ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਵੀ ਇਸ ਤੋਂ ਇਲਾਵਾ ਹਾਂ ਕਿਸੇ ਨੂੰ ਇਹ ਲੱਗਦਾ ਹੋਏ, ਔਰ ਜ਼ਾਹਰ ਹੈ ਜਦੋਂ ਅਸੀਂ ਐਡਵੋਕੇਸੀ ਰਾਈਟਲੀ ਕਰਦੇ ਹਾਂ ਤੇ ਦੁਸ਼ਮਣ ਦੇ ਹਿੱਕ ਦੇ ਉੱਤੇ ਵੀ ਸੱਪ ਲੋਟਦੇ, ਬਿਲਕੁਲ, ਕਿਉਂਕਿ ਉਹਨਾਂ ਨੂੰ ਕੋਈ ਸਿੱਖਾਂ ਮੁਸਲਮਾਨਾਂ ਦੀ ਸਾਂਝ ਜਾਂ ਖਾਲਿਸਤਾਨ ਦੀ ਤਹਿਰੀਕ ਤੇ ਕਸ਼ਮੀਰ ਦੀ ਸਾਂਝ ਚੰਗੀ ਤਾਂ ਨਹੀਂ ਚੰਗੀ ਨਹੀਂ ਲੱਗਦੀ। ਲੱਗਦੀ। ਤੇ ਜੇ ਸ਼ਰੀਕਾਂ ਨੂੰ ਆਮ ਪਿੰਡ ਚ ਹੁੰਦਾ, ਜੇ ਉਹਨਾਂ ਨੂੰ ਤਕਲੀਫ ਹੈ ਤਾਂ ਫਿਰ ਇਹ ਵੀ ਇੱਕ ਚੰਗੀ ਗੱਲ ਹੈ, ਪਰ ਇਹ ਸਾਡਾ ਮੇਨ ਪਾਰਟ ਨਹੀਂ ਹੈ। ਮੈਂ ਜਿਵੇਂ ਬੇਸਿਕਲੀ ਇਹ ਕਿਹਾ, ਔਰ ਅਸੀਂ ਪਾਕਿਸਤਾਨ ਨੂੰ ਹਮੇਸ਼ਾ ਹੀ, ਪਾਕਿਸਤਾਨੀ ਅਵਾਮ ਜਿੰਨੀ ਮੁਹੱਬਤ ਔਰ ਜਿੰਨਾ ਰਿਸਪੈਕਟ ਸਿੱਖਾਂ ਦਾ ਪਾਕਿਸਤਾਨੀ ਲੋਕਾਂ 'ਚ ਹੈ। ਹਾਲਾਂ ਕੁਝ ਹੁੰਦਾ ਹੈ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਸਟੈਚੂ ਨੂੰ ਲੈ ਕੇ ਜੋ ਕੁਝ ਚੱਲਿਆ, ਕੁਝ ਉਹਦੇ 'ਚ ਜਿਹੜਾ ਕੁਝ ਜਿਹੜੀਆਂ ਲਿਖਤਾਂ ਵੀ ਆਈਆਂ, ਕੋਈ ਬਹੁਤੀਆਂ ਕੁਝ ਠੀਕ ਵੀ ਨਹੀਂ ਸਨ, ਲੇਕਿਨ ਅਸੀਂ ਆਪਣੇ ਵੀਰਾਂ ਭੈਣਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਕਈ ਵਾਰ ਜਿਹੜੀਆਂ ਚੀਜ਼ਾਂ ਕਈ ਸਦੀਆਂ ਤੋਂ ਨੈਗੇਟਿਵਿਟੀ ਕੀਤੀ ਹੁੰਦੀ ਹੈ ਔਰ ਕਈ ਦਹਾਕਿਆਂ ਤੋਂ ਹੁੰਦੀ ਹੈ, ਉਹਨੂੰ ਅਸੀਂ ਕੋਈ ਮੈਜਿਕ ਵੈਂਡ ਦੇ ਨਾਲ, ਕੋਈ ਜਾਦੂ ਦੀ ਛੜੀ ਨਹੀਂ ਹੈ ਕਿ ਉਹਦੇ ਨਾਲ ਤੁਸੀਂ ਸਾਰਾ ਹੀ ਕਿਸੇ ਨੂੰ ਜਿਹੜਾ ਉਹ ਕਲੀਨ ਕਰ ਦਿਓ। ਸਾਡੇ 'ਚ ਕਿਹੜੇ ਇਸ ਕਿਸਮ ਦੇ ਨੈਗੇਟਿਵ ਸੋਚ ਵਾਲੇ ਨਹੀਂ ਨੇ। ਸੋ ਬਾਕੀ ਇਹ ਦੇਖਣ ਵਾਲੀ ਗੱਲ ਹੁੰਦੀ ਹੈ ਵੀ ਤੁਸੀਂ ਗਲਾਸ ਅੱਧਾ ਖਾਲੀ ਦੇਖਣਾ ਹੈ ਜਾਂ ਅੱਧਾ ਭਰਿਆ ਦੇਖਣਾ ਹੈ, ਔਰ ਅਸੀਂ ਸਮਝਦੇ ਹਾਂ ਵੀ ਗਲਾਸ ਅੱਧਾ ਨਹੀਂ, ਅੱਧਾ ਤਾਂ ਭਰਿਆ ਹੀ ਹੋਇਆ, ਬਾਕੀ ਵੀ ਭਰ ਜਾਣਾ ਹੈ। ਸਾਨੂੰ ਉਸ ਦੇ ਲਈ ਯਤਨ ਕਰਨੇ ਚਾਹੀਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾ ਇਸ਼ੂ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।